ਪੰਜਾਬੀ ਰੇਡੀਓ USA ਤੇ ਆਪ ਸਭ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ। ਮੈਂ ਹਾਂ ਨਵਜੀਤ। ਆਪ ਸਭ ਨੂੰ ਪਤਾ ਹੈ ਕਿ ਕਿਸਾਨੀ ਸੰਘਰਸ਼ ਇਸ ਵੇਲੇ ਸਿਖਰਾਂ ਤੇ ਹੈ। ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ ਤੇ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ। ਕਿਸਾਨੀ ਸੰਘਰਸ਼ ਵਿੱਚ ਨਿਤ ਦਿਨ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਬਹੁਤ ਸਾਰੇ ਸੰਘਰਸ਼ੀ ਯੋਧੇ ਇਸ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ। ਅੱਜ ਇਸ ਖਾਸ ਪ੍ਰੋਗਰਾਮ ਵਿੱਚ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜੇ ਹੋਏ ਨੇ। ਉਹਨਾਂ ਦਾ ਨਾਮ ਹੈ ਜੱਸਾ ਸਿੰਘ ਨੀਤਪੁਰੀਆ। ਜਸਵਿੰਦਰ ਸਿੰਘ ਇਹਨਾਂ ਦਾ ਨਾਮ ਹੈ ਤਾਂ ਜੱਸਾ ਸਿੰਘ ਨੀਤਪੁਰੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਦੋਸਤੋ, ਜੱਸਾ ਸਿੰਘ ਹੁਣੀ ਉਸ ਕਿਸਾਨੀ ਸੰਘਰਸ਼ ਵਿੱਚ ਖੁਦ ਜਾ ਕੇ ਆਏ ਆ, ਅੱਖੀਂ ਹਾਲ ਦੇਖਿਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ। ਸਭ ਤੋਂ ਪਹਿਲਾਂ ਜੱਸਾ ਸਿੰਘ ਜੀ, ਆਪ ਦਾ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਪੰਜਾਬੀ ਰੇਡੀਓ USA ਵੇਖਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੱਸਾ ਜੀ, ਕੀ ਲੱਗਾ ਤੁਸੀਂ ਇੰਨੇ ਦਿਨ ਉਸ ਰੋਸ ਪ੍ਰਦਰਸ਼ਨ ਵਿੱਚ ਕਿਸਾਨਾਂ ਦੇ ਨਾਲ ਜੋ ਠੰਡ ਦੇ ਵਿੱਚ ਉੱਥੇ ਬੈਠੇ ਹੋਏ ਨੇ, ਉਹਨਾਂ ਨੂੰ ਦੇਖ ਕੇ ਆਏ ਹੈ, ਕਿਸ ਤਰ੍ਹਾਂ ਦੇ ਹਾਲਾਤ ਨੇ? ਕੀ ਲੱਗਦਾ ਤੁਹਾਨੂੰ ਕਿ ਇਹ ਸੰਘਰਸ਼ ਕਿੱਧਰ ਨੂੰ ਜਾਊਗਾ? ਦੋਸਤੋ, ਮੈਂ ਜੱਸਾ ਸਿੰਘ ਨੀਤਪੁਰੀਆ ਪੰਜਾਬ ਦੁਆਬੇ ਤੋਂ ਅੱਜ ਪਹਿਲੀ ਵਾਰੀ ਤੁਹਾਡੇ ਰੂਬਰੂ ਹੋਇਆ। ਕਿਸਾਨਾਂ ਦਾ ਮੋਰਚਾ ਜਿਹੜਾ ਸਿੰਘੂ ਬਾਰਡਰ 'ਤੇ, ਜਿਸ ਨੂੰ ਅੱਜ ਦੀ ਡੇਟ 'ਚ ਅਸੀਂ ਸਿੰਘਾਂ ਦਾ ਬਾਰਡਰ ਕਹਿੰਦੇ ਹਾਂ, ਉਹਦਾ ਅੱਖੀ ਡਿੱਠਾ ਹਾਲ ਸੁਣਾਵਾਂਗਾ ਕਿਉਂਕਿ ਮੈਂ 3 ਦਿਨ ਉੱਥੇ ਰਹਿ ਕੇ ਆਇਆ। ਸੋ ਜੋ ਮੈਂ ਉੱਥੇ ਦੇਖਿਆ ਉਹ ਤੁਹਾਡੇ ਰੂਬਰੂ ਕਰ ਰਿਹਾ ਜੀ। ਸੋ ਦੋਸਤੋ, ਮੈਂ ਅਤੇ ਮੇਰੇ 3-4 ਸਾਥੀ ਹੋਰ ਅਸੀਂ ਤਕਰੀਬਨ ਰਾਤ ਦੇ 2:30-3 ਵਜੇ ਅਸੀਂ ਦਿੱਲੀ ਪਹੁੰਚੇ, ਸਿੰਘੂ ਬਾਰਡਰ 'ਤੇ, ਸਿੰਘਾਂ ਦੇ ਬਾਰਡਰ 'ਤੇ। ਅਤੇ ਕਾਫੀ ਘੁੰਮਣ ਫਿਰਨ ਤੋਂ ਬਾਅਦ ਉੱਥੇ ਅਤੇ ਇੱਕ ਸਾਡੇ ਸੱਜਣ ਹੈ ਨਾ ਸਿੰਘ ਧੂਣੀ ਲਾਏ ਬੈਠੇ ਸੀ, ਉਹਨਾਂ ਨੌਜਵਾਨਾਂ ਨੂੰ ਅਸੀਂ ਫਤਿਹ ਬੁਲਾਈ ਅਤੇ ਬੜੇ ਖੁਸ਼ ਹੋਏ ਉਹ। ਅਤੇ ਸਾਨੂੰ ਕਹਿੰਦੇ ਪਹਿਲਾਂ ਤੁਸੀਂ ਚਾਹ ਪਾਣੀ ਪੀਓ। ਅਸੀਂ ਉਹਨਾਂ ਨੂੰ ਪੁੱਛਿਆ ਵੀ ਅਸੀਂ ਥੋੜ੍ਹਾ ਟਾਈਮ ਆਰਾਮ ਕਰਨਾ ਆ, ਅਤੇ ਕਹਿੰਦੇ ਇੱਥੇ ਹੀ ਸੌਂ ਜਾਓ ਜਾਂ ਫਿਰ ਤੁਸੀਂ ਇੱਦਾਂ ਕਰੋ, ਇੱਥੇ TDI ਮੋਲ ਹੈਗਾ ਉਹਦੇ ਵਿੱਚ ਚਲੇ ਜਾਓ। ਅਤੇ ਅਸੀਂ TDI ਮੋਲ ਦੇ ਵਿੱਚ ਗਏ ਅਤੇ ਜਿੱਥੇ ਸਿੰਘਾਂ ਨੇ ਪਹਿਲਾਂ ਹੀ ਬਿਸਤਰੇ ਬਹੁਤ ਲਗਾਏ ਹੋਏ ਸੀ, ਚਲੋ ਸਾਨੂੰ ਵੀ ਥਾਂ ਮਿਲ ਗਿਆ ਉੱਥੇ। ਉੱਥੇ ਜਾ ਕੇ ਅਸੀਂ ਆਪਣੇ ਬਿਸਤਰੇ ਲਗਾਏ ਅਤੇ ਆਰਾਮ ਕੀਤਾ। ਉਸ ਤੋਂ ਬਾਅਦ 'ਚ ਸਵੇਰੇ ਤਕਰੀਬਨ ਹੈ ਨਾ ਅਸੀਂ 7 ਕੁ ਵਜੇ ਚਾਲੇ ਪਾਏ। ਜਦੋਂ ਬਾਹਰ ਨਿਕਲੇ ਤਾਂ ਧੁੰਦ ਬਹੁਤ, ਪੂਰੀ ਤਰ੍ਹਾਂ ਧੁੰਦ ਆਲੇ ਦੁਆਲੇ ਛਾਈ ਜੀ, ਕਾਫੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਉੱਥੇ। ਬਿਲਕੁਲ। ਜਦੋਂ ਥੋੜ੍ਹਾ ਅੱਗੇ ਜਿੱਦਾਂ ਅਸੀਂ ਵੱਧਦੇ ਰਹੇ ਅਤੇ ਚਾਹ ਨਾਸ਼ਤੇ ਦੇ ਲੰਗਰ ਚੱਲ ਰਹੇ ਸੀਗੇ, ਬਰੈਡ ਪਕੌੜਿਆਂ, ਪਿੰਨੀਆਂ ਵੀ, ਮਿੱਸੀਆਂ ਰੋਟੀਆਂ ਵੀ, ਤਰ੍ਹਾਂ ਤਰ੍ਹਾਂ ਦੇ ਲੰਗਰ ਸੀਗੇ। ਜੱਸਾ ਜੀ, ਇੱਕ ਗੱਲ ਹੋਰ ਆ, ਤੁਸੀਂ ਸਵੇਰੇ ਸਵੇਰੇ ਉੱਥੇ ਗਏ ਸੀ ਤਾਂ ਤੁਸੀਂ ਸੜਕ ਦੇ ਕਿਨਾਰਿਆਂ 'ਤੇ ਦੇਖਿਆ ਹੋਣਾ ਸਿੰਘ ਕਿਸ ਤਰ੍ਹਾਂ ਇਸ਼ਨਾਨ ਕਰਦੇ ਉੱਥੇ। ਟੂਟੀਆਂ ਲੱਗੀਆਂ, ਤੁਸੀਂ ਦੇਖਿਆ ਹੋਣਾ ਉੱਥੇ, ਕਿਉਂਕਿ ਜਦੋਂ ਮੈਂ ਵੀ ਗਿਆ ਸੀ ਤਾਂ ਮੈਂ ਦੇਖਿਆ ਸੀ ਉੱਥੇ ਕਿ ਕਿੱਦਾਂ ਪਾਣੀ ਦੇ ਟੈਂਕਰ ਭਰੇ ਨੇ। ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ। ਸੜਕ 'ਤੇ ਹੀ ਸਾਡੇ ਸਿੰਘ ਕਿਸਾਨ ਭਰਾ ਇਸ਼ਨਾਨ ਕਰ ਰਹੇ ਸੀਗੇ, ਅਤੇ ਇਹਦੇ ਨਾਲ ਨਾਲ ਕੱਪੜੇ ਧੋਣ ਦੀ ਸੇਵਾ ਵੀ ਮਸ਼ੀਨਾਂ ਲਾਈਆਂ ਹੋਈਆਂ ਸੀ। ਹਾਂ ਬਿਲਕੁਲ, ਉਹ ਮਸ਼ੀਨਾਂ ਬਹੁਤ ਸਾਰੀਆਂ ਵਿਦੇਸ਼ਾਂ ਤੋਂ ਨੌਜਵਾਨਾਂ ਨੇ ਭੇਜੀਆਂ ਨੇ। ਇਹ ਵੀ ਬੜੀ ਚਰਚਾ ਵਿੱਚ ਰਹੀ ਹੈ ਗੱਲ। ਬਹੁਤ ਜ਼ਿਆਦਾ, ਯਾਨੀ ਕਿ ਨਾ ਲੋਕ ਇਕੱਠੇ ਹੋ ਕੇ ਇੱਕੋ ਹੀ ਜਗ੍ਹਾ ਚਾਹ ਦਾ ਲੰਗਰ ਛਕ ਰਹੇ ਸੀ ਅਤੇ ਬਰੈਡ ਪਕੌੜਿਆਂ ਦਾ ਲੰਗਰ ਸੀਗਾ ਉਹਦੇ ਨਾਲ ਹੀ। ਇਸ ਵਿੱਚ ਸਭ ਤੋਂ ਵਧੀਆ ਗੱਲ ਮੈਨੂੰ ਲੱਗ ਰਹੀ ਸੀ ਕਿ ਉੱਥੇ ਮੌਜੂਦ ਜਿੰਨੇ ਵੀ ਨੌਜਵਾਨ, ਬਜ਼ੁਰਗ, ਔਰਤਾਂ, ਬੱਚੇ, ਉਹਨਾਂ ਦਾ ਉਤਸ਼ਾਹ ਦੇਖ ਕੇ ਯਾਰ ਇੰਨਾ ਉਤਸ਼ਾਹ ਨਾਲ ਭਰੇ ਪਏ ਸੀਗੇ ਜਿਵੇਂ ਉਹ ਕਿਸੇ ਮੇਲੇ 'ਚ ਆਏ ਹੋਣ। ਅਤੇ ਜਿੱਦਾਂ ਟਰਾਲੀਆਂ 'ਚ ਬੈਠੇ ਆ ਜਾਂ ਟੈਂਟ ਲਾ ਕੇ ਬੈਠੇ ਆ, ਉਹਨਾਂ ਦੇ ਵਿੱਚ ਕਈ ਸੱਜਣ ਸਿਮਰਨ ਕਰ ਰਹੇ ਸੀ, ਬਾਣੀ ਪੜ੍ਹ ਰਹੇ ਸੀਗੇ। ਮੈਂ ਉੱਥੇ ਕਮਾਲ ਦੀ ਚੀਜ਼ ਇਹ ਦੇਖੀ ਕਿ ਉੱਥੇ ਮਤਲਬ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲਿਆ ਜਾ ਰਿਹਾ ਸੀ। ਨੌਜਵਾਨ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਸੀ, ਹਰ ਕੋਈ ਇੱਕ ਦੂਜੇ ਦੀ ਸਹਾਇਤਾ ਲਈ ਪੱਬਾਂ ਭਰ ਹੋਈ ਬੈਠਾ ਸੀਗਾ। ਇੱਥੇ ਕੋਈ ਇੱਦਾਂ ਨਹੀਂ ਵੀ ਖਾਸ ਇੱਕ ਇਕੱਲੀ ਸਿੱਖ ਕਮਿਊਨਿਟੀ ਹੀ ਸੀ, ਹਰ ਇੱਕ ਕਮਿਊਨਿਟੀ ਦਾ ਪਰਸਨ ਮੈਨੂੰ ਮਿਲਿਆ, ਹਰ ਇੱਕ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲਿਆ ਯਾਰ। ਬਹੁਤ ਸਾਰੇ ਲੋਕ ਇਸ਼ਨਾਨ ਪਾਣੀ ਕਰਕੇ, ਲੰਗਰ ਪਾਣੀ ਛਕ ਕੇ ਧੂਣੀ ਸੇਕ ਰਹੇ ਸੀਗੇ।
ਅਤੇ ਉਹਨਾਂ ਦੇ ਜਦੋਂ ਵਿਚਾਰ ਚਰਚਾ ਅਸੀਂ ਸੁਣੀ ਅਤੇ ਮੈਨੂੰ ਜਾਪਿਆ ਜਿਵੇਂ ਉਹ ਹੁਣ ਪੂਰੀ ਤਰ੍ਹਾਂ ਸਮਝ ਗਏ ਹੋਣ ਇਹਨਾਂ ਲੀਡਰਾਂ ਦੀਆਂ ਵੰਡ ਪਾਓ ਅਤੇ ਰਾਜ ਕਰਨ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝ ਗਏ ਲੱਗਦੇ ਆ। ਇੱਕ ਬਹੁਤ ਹੀ ਜਜ਼ਬਾਤੀ ਜਿਹਾ ਮਾਹੌਲ ਦੇਖਣ ਨੂੰ ਮਿਲਿਆ, ਜਿਵੇਂ ਮਤਲਬ ਸਾਰਾ ਵੈਰ ਵਿਰੋਧ ਖਤਮ ਹੋ ਗਿਆ ਹੋਵੇ। ਮਤਲਬ ਜਿੱਦਾਂ ਕੁੱਲ ਕਾਇਨਾਤ ਦੀ ਹੈ ਨਾ ਚ ਪਿਆਰ ਦੀ ਜਿੱਦਾਂ ਪਿਆਰ ਘੁਲ ਗਿਆ ਹੋਵੇ ਹੈ ਨਾ ਪੂਰੇ ਪਾਸੇ, ਇਸ ਤਰ੍ਹਾਂ ਦਾ ਮਾਹੌਲ ਯਾਰ ਦੇਖਣ ਨੂੰ ਮਿਲਿਆ। ਸਾਰੇ ਇੱਕ ਦੂਜੇ ਦੀ ਹੌਸਲਾ ਅਫਜ਼ਾਈ ਕਰਦੇ ਸੀ। ਥੋੜ੍ਹਾ ਹੋਰ ਅੱਗੇ ਵਧੇ ਤਾਂ ਦੇਖਿਆ ਵੀ ਮਤਲਬ ਅਸੀਂ ਇੱਕ ਪੈਟਰੋਲ ਪੰਪ 'ਤੇ ਦੇਖਿਆ, ਉੱਥੇ ਜਿੰਮ ਦਾ ਸਮਾਨ ਪਿਆ ਅਤੇ ਬਹੁਤ ਸਾਰੇ ਨੌਜਵਾਨ ਜਿੰਮ ਲਗਾ ਰਹੇ ਆ, ਐਕਸਰਸਾਈਜ਼ ਕਰ ਰਹੇ ਆ। ਕਿਆ ਬਾਤ ਹੈ ਯਾਰ, ਮਨ ਖੁਸ਼ ਹੋ ਗਿਆ ਦੇਖ ਕੇ। ਜੱਸਾ ਜੀ ਏਕਾ ਵੀ ਵਧਿਆ ਉੱਥੇ, ਇਹ ਵੀ ਗੱਲ ਦੇਖਣ ਵਾਲੀ ਸੀ। ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਉੱਥੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵੱਧ ਗਿਆ। ਮਤਲਬ ਸੜਕਾਂ ਦੇ ਆਲੇ ਦੁਆਲੇ ਉਹਨਾਂ ਨੇ ਕਈ ਬੰਦਿਆਂ ਨੇ ਮਤਲਬ ਤਾਰਾਂ ਬੰਨੀਆਂ ਹੋਈਆਂ ਆ, ਉਹਨਾਂ 'ਤੇ ਬਜ਼ੁਰਗਾਂ ਦੇ ਕੱਪੜੇ ਸੁੱਕਣੇ ਪਾਇਓ ਆ। ਜਿਸ ਤਰ੍ਹਾਂ ਬਹੁਤ ਵਧੀਆ ਨਾ ਵੀ ਜਿਹਨੂੰ ਤੂੰ ਉੱਡਦਾ ਪੰਜਾਬ ਦੱਸਦੀ, ਦੇਖ ਲਾ ਸਿੰਘਾਂ ਨੇ ਮਤਲਬ ਪਾ 'ਤੇ ਕਛਹਿਰੇ ਸੁੱਕਣੇ। ਉਹ ਯਾਰ ਉਹ ਗੀਤ ਮੈਨੂੰ ਯਾਦ ਆ ਗਿਆ, ਉੱਥੇ ਮੈਂ ਪੂਰਾ ਸੁਣਿਆ ਤਾਂ ਹੈਗਾ ਬਟ ਮੈਨੂੰ ਅਜੇ ਉਹਦੇ ਲਫ਼ਜ਼ ਯਾਦ ਨਹੀਂ, ਪਰ ਉਹ ਮੇਰੇ ਦੇਖਣ 'ਚ ਪੂਰਾ ਮਾਹੌਲ ਉਹੀ ਸੀ ਯਾਰ। ਕਿਆ ਬਾਤ ਹੈ ਯਾਰ, ਬਹੁਤ ਮਨ ਖੁਸ਼ ਹੋਇਆ ਉੱਥੇ ਦੇਖ ਕੇ। ਹੋਰ ਅੱਗੇ ਵੱਧਦੇ ਜਾ ਰਹੇ ਸੀ ਤਾਂ ਕੋਈ ਸਬਜ਼ੀਆਂ ਕੱਟ ਰਿਹਾ ਸੀ, ਕੋਈ ਪ੍ਰਸ਼ਾਦ ਤਿਆਰ ਕਰ ਰਿਹਾ ਸੀ। ਮਤਲਬ ਲੰਗਰ ਦੀ ਸੇਵਾ ਦੇ ਵਿੱਚ ਡਟੇ ਹੋਏ ਸੀ ਨੌਜਵਾਨ, ਬਜ਼ੁਰਗ, ਬੀਬੀਆਂ, ਅਤੇ ਬਹੁਤ ਜ਼ਿਆਦਾ ਜਾਣੀ ਕਿ ਇੱਧਰ ਉੱਧਰ ਸਾਰੇ ਪਾਸੇ ਜਾਣੀ ਕਿ ਲੋਕ ਆਪੋ ਆਪਣੀਆਂ ਡਿਊਟੀਆਂ ਸੰਭ ਰਹੇ ਸੀ ਅਤੇ ਸੇਵਾ ਵੀ ਕਰ ਰਿਹਾ, ਸਫਾਈ ਦੀ ਸੇਵਾ। ਬਜ਼ੁਰਗ, ਨੌਜਵਾਨ, ਮਤਲਬ ਜੋ ਉੱਥੇ ਜਿੰਨੇ ਲੋਕ ਆ ਉੱਥੇ ਸਫਾਈ ਜਿਹੜੀ ਆ ਉਹਦਾ ਵੀ ਖਿਆਲ ਰੱਖਿਆ ਜਾ ਰਿਹਾ ਬਹੁਤ ਜ਼ਿਆਦਾ। ਜਿੱਦਾਂ ਜਿੱਦਾਂ ਦਿਨ ਚੜ੍ਹੀ ਜਾਂਦਾ ਸੀਗਾ, ਲੋਕ ਟਰਾਲੀਆਂ, ਬੱਸ ਗੱਡੀਆਂ ਦੇ ਵਿੱਚ, ਮੋਟਰਸਾਈਕਲਾਂ 'ਤੇ ਲਗਾਤਾਰ ਆ ਰਹੇ ਸੀ। ਇਹਨਾਂ ਸਾਰੇ ਟਰੈਕਟਰ ਟਰਾਲੀਆਂ 'ਤੇ ਜਾਂ ਹੋਰ ਜਥਿਆਂ ਦੇ ਵਿੱਚ ਜਿੰਨੀ ਵੀ ਸੰਗਤ ਆ ਰਹੀ ਸੀ, ਸਾਰੇ ਜਾਣੀ ਕਿ ਖੇਤੀ ਕਾਨੂੰਨ ਰੱਦ ਕਰੋ ਦੇ ਨਾਅਰੇ ਲਗਾ ਰਹੇ ਸੀਗੇ। ਅਤੇ ਇੱਕ ਅਲੱਗ ਹੀ ਮਾਹੌਲ, ਕ੍ਰਾਂਤੀਕਾਰੀ ਮਾਹੌਲ ਮੈਨੂੰ ਦੇਖਣ ਨੂੰ ਮਿਲਿਆ ਉੱਥੇ। ਅਤੇ ਕੁਛ ਨੌਜਵਾਨ ਅਖਬਾਰਾਂ ਵੰਡ ਰਹੇ ਸੀ, ਜਿਨ੍ਹਾਂ ਦੇ ਵਿੱਚ ਉੱਦਾਂ ਤਾਂ ਸਾਰੀਆਂ ਪੰਜਾਬੀ ਦੀਆਂ ਅਖਬਾਰਾਂ ਉੱਥੇ ਆਉਂਦੀਆਂ ਆ, ਜਿੰਨੀਆਂ ਵੀ ਮਤਲਬ ਉੱਥੇ ਦੀਆਂ ਹਿੰਦੀ ਅਖਬਾਰਾਂ ਵੀ ਦੇਖਦੇ ਆ, ਮਤਲਬ ਦਿੱਲੀ ਦੀਆਂ ਜੋ ਵੀ ਹੈਗੀਆਂ ਹੈ ਨਾ। ਪਰ ਲੋਕਾਂ ਦੇ ਵਿੱਚ ਮੈਂ ਦੇਖਿਆ ਵੀ ਜਿੱਦਾਂ ਇਹ ਰੋਜ਼ਾਨਾ ਸਾਡਾ ਸਪੋਕਸਮੈਨ ਜਾਂ ਪੰਜਾਬੀ ਟ੍ਰਿਬਿਊਨ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਆ ਉੱਥੇ, ਕਿ ਮੈਨੂੰ ਲੱਗਦਾ ਵੀ ਸ਼ਾਇਦ ਇਹ ਅਖਬਾਰਾਂ ਕੁਛ ਸੱਚ ਦੇ ਨਾਲ ਚੱਲਦੀਆਂ, ਜਿੱਥੇ ਤੱਕ ਮੈਂ ਦੇਖਿਆ। ਇਸ ਦੇ ਨਾਲ ਨਾਲ ਦੋਸਤੋ ਮੈਂ ਨਾ ਇੱਥੇ ਜਿੱਦਾਂ ਜਿਹੜਾ ਮੀਡੀਆ ਵਾਲੇ ਚੈਨਲ, ਲੋਕਲ ਚੈਨਲ, ਉਹਨਾਂ ਦੀ ਵੀ ਬਹੁਤ ਭਰਮਾਰ ਦੇਖੀ। ਮਤਲਬ ਤੁਹਾਨੂੰ ਹਰ ਇੱਕ ਜਗ੍ਹਾ ਚੈਨਲ ਵਾਲਾ, ਕੋਈ ਨਾ ਕੋਈ ਚੈਨਲ ਵਾਲਾ ਮਿਲਣਾ। ਮਤਲਬ ਆਹ ਨੈਸ਼ਨਲ ਮੀਡੀਆ ਵਾਲੇ ਨਹੀਂ, ਜਿਹਦੇ ਵਿੱਚ ਜਿੱਦਾਂ ਜਿਹਨੂੰ ਅਸੀਂ ਮੋਦੀ ਮੀਡੀਆ ਦੱਸਦੇ ਪਏ ਆ, ਉੱਦਾਂ ਦੇ ਬਹੁਤ ਘੱਟ ਦੇਖਦੇ ਆ। ਅਤੇ ਪਰ ਫਿਰ ਵੀ ਇਹ ਜੇ ਆਉਂਦੇ ਆ ਤਾਂ ਕੋਈ ਨੈਗੇਟਿਵਿਟੀ ਮਤਲਬ ਵਿੱਚੋਂ ਲੈ ਕੇ ਜਾਂਦੇ ਆ, ਕੋਈ ਖਾਸ ਗੱਲ ਜਿਹੜੀਆਂ ਮੇਨ ਅੱਛੀਆਂ ਗੱਲਾਂ ਉਹ ਨਹੀਂ ਵਿੱਚ ਅੱਗੇ ਪੇਸ਼ ਕਰਦੇ। ਖੈਰ ਇੱਥੇ ਮਤਲਬ ਜਿੱਦਾਂ ਆਮ ਜਿਹੜੇ ਲੋਕਲ ਚੈਨਲ ਆ ਉਹ ਗਰਾਊਂਡ ਲੈਵਲ ਦੀ ਰਿਪੋਰਟ ਤੁਹਾਡੇ ਸਾਹਮਣੇ ਰੱਖਦੇ ਆ। ਵੈਸੇ ਮੈਨੂੰ ਲੱਗਦਾ ਵੀ ਇਹ ਨਾ ਨੈਸ਼ਨਲ ਮੀਡੀਆ ਨੂੰ ਇੱਕ ਬਹੁਤ ਵੱਡਾ ਮੌਕਾ ਸੀਗਾ ਇਹ ਕਵਰੇਜ ਕਰਨ ਦਾ, ਜੇ ਉਹ ਇਮਾਨਦਾਰੀ ਦੇ ਨਾਲ ਹੈ ਨਾ ਇਸ ਸਾਰੀ ਤਸਵੀਰ ਨੂੰ ਪੇਸ਼ ਕਰਦੇ। ਅਤੇ ਕੇਂਦਰ ਸਰਕਾਰ ਦੇ ਬਟ ਇਸ਼ਾਰੇ ਦੇ ਉੱਤੇ ਹੈ ਨਾ ਇਹ ਮੋਦੀ ਮੀਡੀਆ ਜਿਹੜਾ ਆ ਕਿਸਾਨਾਂ ਨੂੰ ਅੱਤਵਾਦੀ ਦੱਸ ਰਹੇ ਆ। ਬੜੀ ਮਾੜੀ ਗੱਲ ਆ ਯਾਰ ਇਹ। ਅਤੇ ਜਦ ਕਿ ਉੱਥੇ ਮਤਲਬ ਹਰ ਇੱਕ ਪਿੰਡਾਂ ਦਾ ਕਿਸਾਨ ਬੈਠਾ, ਅਤੇ ਜਿਹੜਾ ਆਪਣੇ ਹਰਿਆਣਾ ਆ ਇਹਦੇ ਮੁੱਖ ਮੰਤਰੀ ਖੱਟੜ, ਮਤਲਬ ਇਹਨੇ ਵੀ ਪਤੰਦਰ ਨੇ ਬਹੁਤ ਮਤਲਬ ਗਲਤ ਕੀਤਾ, ਸਾਡੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਇਹਨੇ ਵੀ ਮਾੜਾ ਵੀ। ਅਤੇ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਜਾ ਰਹੀਆਂ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਰੋਕਿਆ ਇਹਨੇ, ਬਹੁਤ ਤਸ਼ੱਦਦ ਕੀਤਾ ਯਾਰ ਸਾਡੇ ਲੋਕਾਂ ਦੇ ਉੱਤੇ। ਇਹ ਵੀ ਬਹੁਤ ਮਤਲਬ ਮੈਂ ਇਸ ਗੱਲ ਨੂੰ ਬਹੁਤ ਹੀ ਮਾੜਾ ਗਿਣਦਾ ਅਤੇ ਬਹੁਤ ਹੀ ਮਾੜੀ ਗੱਲ ਹੈ ਸਰਕਾਰਾਂ ਲਈ। ਜਿੱਦਾਂ ਹੀ ਅਸੀਂ ਅੱਗੇ ਵਧ ਰਹੇ ਸੀ ਤਾਂ ਸਾਨੂੰ ਬਹੁਤ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲ ਰਹੇ ਸੀਗੇ। ਕੋਈ ਹਰ ਇੱਕ ਬੰਦਾ ਯਾਰ ਕਿਸੇ ਨਾ ਕਿਸੇ ਤਰੀਕੇ ਦੀ ਸੇਵਾ ਕਰ ਰਿਹਾ ਸੀ। ਮਤਲਬ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਲੋਕ ਮਤਲਬ ਜੋ ਜਿੰਨੀ ਕੁ ਉਹਨਾਂ ਦੀ ਹਿੰਮਤ ਆ, ਆਪਣੀ ਹਿੰਮਤ ਦੇ ਅਕੋਰਡਿੰਗ, ਮਤਲਬ ਚਾਹੇ ਉਹ 2 ਕਿੱਲੋ ਦੀ ਸੇਵਾ ਹੀ ਕਰ ਰਿਹਾ ਸੀ ਤਾਂ ਉਹ ਮਤਲਬ ਐ ਨਹੀਂ, ਮੈਂ ਕਈ ਇੱਦਾਂ ਦੇ ਬਜ਼ੁਰਗ ਦੇਖੇ ਆ
ਤੇ ਤੁਸੀਂ ਵੀ ਸ਼ਾਇਦ YouTube ਤੇ ਵੀ ਦੇਖੇ ਹੋਣਗੇ, ਬਜ਼ੁਰਗ ਕਈਆਂ ਨੇ ਪਾਈਆਂ ਨਾ ਖਬਰਾਂ ਵਗੈਰਾ ਵੀ ਇੱਕ ਬਜ਼ੁਰਗ ਮੂੰਗਫਲੀ ਵੰਡ ਰਿਹਾ। ਸੱਚੀ ਯਾਰ, ਮਤਲਬ ਮੈਂ ਯਾਰ ਕੀ ਕਹਿ ਸਕੀਏ, ਮਤਲਬ ਮੈਂ ਕਹਿੰਦਾ ਵੀ ਇੰਨਾ ਕੁਛ ਹੈ ਨਾ, ਇੰਨਾ ਲੋਕਾਂ 'ਚ ਪ੍ਰੇਮ ਪਿਆਰ ਦੇਖਣ ਨੂੰ ਮਿਲ ਰਿਹਾ ਉੱਥੇ, ਜਿੰਨੀ ਮੈਂ ਕਹਿੰਦਾ ਕੋਈ ਸਿਫਤ ਲਈ ਮੇਰੇ ਕੋਲ ਹੈ ਨਾ ਸ਼ਬਦ ਨਹੀਂ ਹੈ ਯਾਰ। ਇੰਨਾ ਹੀ ਭਾਈਚਾਰਕ ਸਾਂਝ ਉੱਥੇ। ਇੱਕ ਹੋਰ ਮਤਲਬ ਨੌਜਵਾਨ ਜਿੱਦਾਂ ਅੱਜ ਕੱਲ੍ਹ ਦੇ ਸ਼ੌਂਕੀ ਬੰਦੇ ਹੈਗੇ ਨਾ ਮੁੰਡੇ, ਮਤਲਬ ਟੈਟੂ ਵਗੈਰਾ ਬਣਾਉਂਦੇ ਆ। ਮੈਂ ਯਾਰ ਟੈਟੂ ਦੀ ਸੇਵਾ ਕਰਦੇ ਉੱਥੇ ਨੌਜਵਾਨ ਵੇਖੇ, ਲਾਈਨਾਂ 'ਚ ਲੱਗੇ ਹੋਏ ਆ। ਕਿਸਾਨੀ ਮੁੱਦੇ ਦੇ ਉੱਤੇ ਜੋ ਕੁਛ ਵੀ ਤੁਸੀਂ ਲਿਖਾਉਣਾ, ਠੀਕ ਆ, ਉਹਦਾ ਟੈਟੂ ਫ੍ਰੀ ਬਣਾ ਕੇ ਦੇ ਰਹੇ ਆ। ਜਿਹੜਾ 5-5 10-10 20-20 ਹਜ਼ਾਰ ਰੁਪਏ ਦੇ ਵਿੱਚ ਬਣਦਾ, ਉਹ ਸੇਵਾ ਉੱਥੇ ਨੌਜਵਾਨ ਕਰ ਰਹੇ ਆ। ਅਤੇ ਨਾਲ ਹੀ ਮਤਲਬ ਪੱਗਾਂ ਦਾ ਲੰਗਰ, ਤੁਸੀਂ ਸੋਚੋ ਪੱਗਾਂ ਦਾ ਲੰਗਰ ਮੀਰੀ ਪੀਰੀ ਸੰਸਥਾ ਨੇ ਉੱਥੇ ਲਗਾਇਆ ਹੋਇਆ ਸੀ। ਬਹੁਤ ਸਾਰੇ ਨੌਜਵਾਨ ਇਹਦੇ ਵੱਲੋਂ ਅਟਰੈਕਟ ਹੋਏ, ਬਹੁਤ ਸਾਰਿਆਂ ਨੇ ਪੱਗਾਂ ਬਣਾਈਆਂ, ਬਹੁਤ ਸੋਹਣੇ ਲੱਗ ਰਹੇ ਸੀਗੇ ਸਾਰੇ। ਅਤੇ ਮੈਨੂੰ ਇਹ ਸੇਵਾ ਸਭ ਤੋਂ ਜਾਣੀ ਕਿ ਕਿਆ ਬਾਤ ਹੈ ਯਾਰ, ਬਹੁਤ ਹੀ ਵਧੀਆ ਲੱਗੀ। ਇਸ ਦੇ ਨਾਲ ਹੀ ਮਤਲਬ ਜਿੰਨੇ ਵੀ ਉੱਥੇ ਲੰਗਰ ਚੱਲਦੇ ਆ ਹੋਰ ਖਾਣ ਦੇ, ਜਿਹੜੇ ਉੱਥੇ ਦੇ ਮਤਲਬ ਰਾਹਗੀਰ ਆ ਜਾਂ ਸਾਡੇ ਪ੍ਰਵਾਸੀ ਮਜ਼ਦੂਰ ਭਾਈਚਾਰਾ ਆ, ਉਹ ਸਾਰੇ ਆ ਕੇ ਲੰਗਰ ਛਕਦੇ ਆ। ਉਹ ਸਵੇਰ ਦਾ, ਦੁਪਹਿਰ ਦਾ, ਰਾਤ ਦਾ, ਈਵਨ ਜੇ ਕੋਈ ਲੋਕ ਚਾਹੁੰਦੇ ਆ ਨਾ ਵੀ ਆਪਾਂ ਘਰਾਂ ਨੂੰ ਲੈ ਕੇ ਜਾਣਾ ਆ, ਉਹ ਵੀ ਉਹਨਾਂ ਨੂੰ ਵੀ ਕੋਈ ਇਨਕਾਰ ਨਹੀਂ। ਉਹਨਾਂ ਦੇ ਟਿਫਨ ਭਰੇ ਜਾਂਦੇ ਆ ਅਤੇ ਉਹਨਾਂ ਨੂੰ ਘਰਾਂ ਨੂੰ ਲੰਗਰ ਪ੍ਰਸ਼ਾਦਾ ਜਿੱਦਾਂ ਦਾ ਵੀ ਹੈਗਾ ਬਣਿਆ ਆ। ਮਤਲਬ ਕੋਈ ਉੱਥੇ ਆਈਟਮਾਂ ਦੀ ਤਾਂ ਕੋਈ ਗਿਣਤੀ ਨਹੀਂ ਹੈਗੀ ਹੈ ਨਾ। ਮਤਲਬ ਲੋਕ ਉੱਥੇ ਦੇ ਇਹ ਸਭ ਕੁਛ ਮਤਲਬ ਦੇਖ ਕੇ ਨਜ਼ਾਰਾ, ਉਹ ਕਹਿੰਦੇ ਆ ਵੀ ਯਾਰ ਸਿੰਘ ਤਾਂ ਹਮੇਸ਼ਾ ਇੱਥੇ ਹੀ ਰਹਿ ਲੈਣ ਸਾਡੇ ਕੋਲ ਹੀ। ਅਤੇ ਇਸ ਤਰ੍ਹਾਂ ਮਤਲਬ ਉਹਨਾਂ ਬੱਚਿਆਂ ਲਈ ਤਾਂ ਇੱਕ ਕਿਸਮ ਦਾ ਮੇਲਾ ਲੱਗ ਗਿਆ ਵੀ ਉੱਥੇ ਕੋਈ ਮੇਲਾ ਲੱਗਾ ਹੋਇਆ ਬੱਚਿਆਂ ਨੂੰ। ਪਰ ਉਹ ਫਿਰ ਵੀ ਉਹ ਜਿੱਦਾਂ ਸੁਣਦੇ ਆ ਵੀ ਜੈਕਾਰੇ ਲੱਗਦੇ ਆ ਜਾਂ ਨਾਅਰੇ ਲੱਗਦੇ ਆ ਸਰਕਾਰ ਦੇ ਖਿਲਾਫ, ਉਹ ਵੀ ਉਹਨਾਂ ਦਾ ਸਾਥ ਦਿੰਦੇ ਆ। ਸੇਮ ਉਸੇ ਵਾਰਡਿੰਗ ਦੇ ਵਿੱਚ ਮਤਲਬ ਉਹ ਬੋਲਦੇ ਆ ਬੱਚੇ ਵੀ। ਅਤੇ ਮਤਲਬ ਹੁਣ ਕਾਫੀ ਉੱਥੇ ਜਿਹੜੇ ਛੋਟੇ ਬੱਚੇ ਵੀ ਆ ਜਾਂ ਹੋਰ ਉੱਥੇ ਦੇ ਲੋਕਲ ਏਰੀਏ ਦੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਉੱਥੇ ਦੀਆਂ ਸਰਕਾਰਾਂ ਨੇ ਮਤਲਬ ਕਿਸਾਨਾਂ ਨੂੰ ਗਲਤ ਕਿਹਾ ਸੀ, ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਪੋਜ਼ੀਟਿਵਿਟੀ ਆਈ ਆ ਵੀ ਇਹ ਕਿਸਾਨ ਜਿਹੜੇ ਆ ਬਹੁਤ ਅੱਛੇ ਆ। ਇਹ ਮਤਲਬ ਇਹਨਾਂ ਦੇ ਨਾਲ ਹੀ ਸਾਰਾ ਮੇਰੇ ਹਿਸਾਬ ਦੇ ਨਾਲ ਤਾਂ ਸੰਸਾਰ ਚੱਲ ਰਿਹਾ। ਉਹ ਬੱਚਿਆਂ ਨੂੰ ਜਾਂ ਉਹਨਾਂ ਦੇ ਜਿੰਨੇ ਵੀ ਉੱਥੇ ਲੋਕਲ ਏਰੀਏ ਦੇ ਲੋਕ, ਉਹਨਾਂ ਨੂੰ ਹੁਣ ਇਸ ਗੱਲ ਦਾ ਪਤਾ ਲੱਗਾ ਅਤੇ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਯਾਰ। ਮਤਲਬ ਹਰਿਆਣੇ ਦੇ ਵੀਰਾਂ ਨੇ ਸਪੈਸ਼ਲੀ ਮਤਲਬ ਸਭ ਤੋਂ ਪਹਿਲਾਂ ਲੰਗਰ ਉਹਨਾਂ ਨੇ ਸ਼ੁਰੂ ਕੀਤੇ। ਸਾਡੇ ਮਤਲਬ ਜਿਹੜੇ ਲੀਡਰ ਸੀ ਇਸ ਤਰੀਕੇ ਨਾਲ ਨਹੀਂ ਗਏ ਸੀ ਵੀ ਉੱਥੇ ਇੰਨਾ ਟਾਈਮ ਸਾਡਾ ਲੱਗਣਾ ਜਾਂ ਸਾਨੂੰ ਇੰਨੀਆਂ ਤਿਆਰੀਆਂ ਕਰਨੀਆਂ ਪੈਣਗੀਆਂ। ਮਤਲਬ ਇਹ ਯਾਰ ਕਮਾਲ ਦੀ ਉੱਥੇ ਜਾਣੀ ਕਿ ਦ੍ਰਿਸ਼ ਦੇਖਣ ਨੂੰ ਮਿਲੇ ਆ। ਥੋੜ੍ਹਾ ਹੋਰ ਅਸੀਂ ਜਦੋਂ ਅੱਗੇ ਵਧੇ ਨਾ ਅਤੇ ਸਾਨੂੰ ਮੇਨ ਸਟੇਜ ਨਜ਼ਰ ਆਈ ਜਿੱਥੇ ਢਾਡੀ ਜੱਥਾ ਲੱਗਾ ਹੋਇਆ ਸੀ। ਅਤੇ ਬਹੁਤ ਹੀ ਵਧੀਆ ਉਹਨਾਂ ਨੇ ਇੱਕ ਮਾਹੌਲ ਬਣਾ ਦਿੱਤਾ, ਲੋਕਾਂ ਦੇ ਜਿਹਦੇ ਵਿੱਚ ਜੋਸ਼ ਭਰਿਆ। ਅਤੇ ਇਸ ਜਥੇ ਤੋਂ ਬਾਅਦ 'ਚ ਕਿਸਾਨੀ ਸੰਘਰਸ਼ ਦੇ ਜਿੰਨੇ ਵੀ ਲੀਡਰ ਸੀ ਉੱਥੇ ਸਟੇਜ 'ਤੇ ਮੌਜੂਦ ਸੀ ਅਤੇ ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਲੋਕਾਂ ਨੂੰ ਇਹਨਾਂ ਕਾਨੂੰਨਾਂ ਬਾਰੇ ਦੱਸਿਆ ਅਤੇ ਬਹੁਤ ਕੁਛ ਮਤਲਬ ਸਰਕਾਰਾਂ ਦੀਆਂ ਜਿਹੜੀਆਂ ਗਲਤ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ। ਇੱਥੇ ਮੈਂ ਦੇਖਿਆ ਕਿ ਇਕੱਲਾ ਮਤਲਬ ਕਿਸਾਨ ਜਥੇਬੰਦੀਆਂ ਦੇ ਲੀਡਰ ਹੀ ਨਹੀਂ ਸੀਗੇ। ਮਤਲਬ ਇੱਥੇ ਹਰ ਇੱਕ, ਜਿਸ ਤਰ੍ਹਾਂ ਫਿਲਮ ਇੰਡਸਟਰੀ ਨਾਲ ਰਿਲੇਟਡ, ਚਾਹੇ ਉਹ ਸਾਡੇ ਸਿੰਗਰ ਹੋਣ, ਚਾਹੇ ਹੋਰ ਕਲਾਕਾਰ ਆ, ਚਾਹੇ ਕਿਸਾਨੀ ਖਿੱਤੇ ਨਾਲ ਜੁੜੇ ਹੋਏ ਮਤਲਬ ਸੰਬੰਧਿਤ ਜਿਹੜੇ ਆ ਉਹਨਾਂ ਦੇ ਜਿੱਦਾਂ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਆਫਿਸਰ ਆ ਉਹ, ਅਤੇ ਮਤਲਬ ਹੋਰ ਬੁੱਧੀਜੀਵੀ ਜਿੰਨੇ ਵੀ ਹੈਗੇ ਆ, ਉਹ ਸਾਰੇ ਉੱਥੇ ਦੇਖਣ ਨੂੰ ਮਿਲੇ। ਅਤੇ ਕਈ ਤਾਂ ਮਤਲਬ ਜਿਹੜੇ ਸਿਆਸੀ ਪਾਰਟੀਆਂ ਦੇ ਲੀਡਰ ਵਾ, ਉਹਨਾਂ ਨੇ ਵੀ ਮਤਲਬ ਤਕਰੀਬਨ ਹਿੰਦੁਸਤਾਨ ਦੀਆਂ ਸਾਰੀਆਂ ਜਿੰਨੀਆਂ ਵੀ ਭਾਰਤ ਦੀਆਂ ਪਾਰਟੀਆਂ, ਉਹਨਾਂ ਨੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ। ਮੈਂ ਸਮਝਦਾ ਵੀ ਜਿੱਥੇ ਮਤਲਬ ਇਹ ਉਹਨਾਂ ਦੀ ਹਮਾਇਤ ਵੀ ਆ, ਅਤੇ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਉਹਨਾਂ ਦੀ ਮਜਬੂਰੀ ਵੀ ਬਣ ਗਿਆ ਹੁਣ ਇਹ ਵੀ ਜੇ ਅਸੀਂ ਕਿਸਾਨਾਂ ਦਾ ਸੰਘਰਸ਼ ਦੀ ਹੈ ਨਾ ਆਪਾਂ ਸਾਥ ਨਹੀਂ ਦਿੰਦੇ ਅਤੇ ਆਪਾਂ ਬਹੁਤ ਪਿੱਛੇ ਪੈ ਜਾਵਾਂਗੇ। ਕਿਉਂਕਿ ਸਾਡਾ ਜਿਹੜਾ ਭਾਰਤ ਆ ਇਹ ਤਕਰੀਬਨ ਕਿਸਾਨੀ ਦੇ ਸਿਰ 'ਤੇ ਹੀ ਟਿਕਿਆ ਹੋਇਆ। ਅਤੇ ਇਹਦੇ ਨਾਲ ਹੀ ਇੱਕ ਹੋਰ ਵੱਡੀ ਜਿਹੜੀ ਗੱਲ ਆ ਕਿ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਨਾ, ਉਹਨਾਂ ਨੇ
ਇੱਕ ਮਤਲਬ ਗੱਲ 'ਤੇ ਪੱਕੇ ਆ ਉਹ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਬੰਦੇ ਨੂੰ ਉਹ ਸਟੇਜ 'ਤੇ ਚੜ੍ਹਨ ਨਹੀਂ ਦਿੰਦੇ। ਉਹ ਸਿਰਫ ਤੇ ਸਿਰਫ ਇੱਕ ਸਰੋਤਾ ਬਣ ਕੇ ਥੱਲੇ ਬੈਠੂਗਾ, ਉਹ ਵੀ ਆਮ ਜਨਤਾ 'ਚ। ਉਹਨੂੰ ਕੋਈ ਸਪੈਸ਼ਲ ਸੀਟ ਨਹੀਂ ਹੈਗੀ ਵੀ ਉਹ ਕੋਈ ਕਿਸੇ ਸਟੇਟ ਦਾ ਮੁੱਖ ਮੰਤਰੀ ਆ ਜਾਂ ਕੁਛ ਵੀ ਹੈ ਨਹੀਂ ਵੀ ਉਹਦਾ ਅਹੁਦਾ ਹੋ ਸਕਦਾ। ਉਹ ਆਮ ਜਨਤਾ 'ਚ ਵਿੱਚ ਬੈਠ ਕੇ ਹੀ ਮਤਲਬ ਉਹ ਸੁਣ ਸਕਦਾ। ਕੁਛ ਵੀ ਆਪਣੇ ਮੂੰਹੋਂ ਸਪੈਸ਼ਲੀ ਉਹਦੀ ਕੋਈ ਇੰਟਰਵਿਊ ਤੱਕ ਵੀ ਨਹੀਂ ਲੈਂਦੇ ਇੱਥੇ ਤਾਂ ਪੱਤਰਕਾਰ। ਸਿਰਫ ਜੇ ਕੋਈ ਲੀਡਰ ਨਾ ਆਪਣੀ ਗੱਲ ਰੱਖਣਾ ਚਾਹੁੰਦਾ ਆ, ਉਹ ਸਿਰਫ ਕਿਸਾਨੀ ਝੰਡੇ ਦੇ ਥੱਲੇ ਆ ਕੇ ਕਿਸਾਨਾਂ ਦੀ ਗੱਲ ਕਰ ਸਕਦਾ। ਜੇ ਤੁਸੀਂ ਕਹੋ ਵੀ ਕੋਈ ਪਾਰਟੀ ਦੇ ਨਿਸ਼ਾਨ ਨੂੰ ਆਪਣੇ ਅੱਗੇ ਪਿੱਛੇ ਰੱਖ ਕੇ ਉਹ ਕਿਸਾਨਾਂ ਦੀ ਗੱਲ ਕਰੂੰਗਾ ਤਾਂ ਉਹਨੂੰ ਬਿਲਕੁਲ ਲਾਈਕ ਨਹੀਂ ਕਰਦੇ। ਅਤੇ ਇਹ ਜਿਹੜਾ ਸੰਘਰਸ਼ ਆ ਸਿਰਫ ਕਿਸਾਨੀ ਝੰਡੇ ਦੇ ਥੱਲੇ ਸ਼ੁਰੂ ਹੋਇਆ ਅਤੇ ਇਹਦਾ ਹੱਲ ਵੀ ਕਿਸਾਨੀ ਝੰਡੇ ਦੇ ਥੱਲੇ ਹੀ ਹੋਣਾ ਹੈਗਾ ਆ। ਅਤੇ ਇਹ ਜਿਹੜਾ ਸੰਘਰਸ਼ ਆ ਕਿਸਾਨਾਂ ਨੇ ਦੇ ਸਿਰ 'ਤੇ ਹੀ ਇੱਥੇ ਤੱਕ ਆ ਗਿਆ ਕਿ ਸਰਕਾਰਾਂ ਹਿੱਲ ਗਈਆਂ ਯਾਰ। ਕੋਈ ਸ਼ੱਕ ਨਹੀਂ, ਇਹ ਮਤਲਬ ਜਿਹੜਾ ਮੋਦੀ ਗੋਦੀ ਮੀਡੀਆ ਇਹ ਦਿਖਾ ਬੇਸ਼ੱਕ ਨਹੀਂ ਰਿਹਾ, ਪਰ ਹਾਲਾਤ ਜਿਹੜੇ ਆ ਉਹ ਇਹ ਗਵਾਹੀ ਭਰਦੇ ਆ ਕਿ ਮੋਦੀ ਸਰਕਾਰ ਗੋਡਿਆਂ ਭਰ ਹੋ ਗਈ ਆ। ਇੱਥੇ ਇੱਕ ਗੱਲ ਤਾਂ ਸੱਚੀ ਆ ਵੀ ਮਤਲਬ ਜਿੱਥੇ ਕਿਸਾਨ ਯੂਨੀਅਨਾਂ ਨੇ ਇੰਨਾ ਵੱਡਾ ਅੰਦੋਲਨ ਆਪਣੇ ਦਮ ਉੱਤੇ ਖੜ੍ਹਾ ਕੀਤਾ, ਜਿਸ ਦੇ ਕਾਰਨ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ ਉਹ ਇੰਨਾ ਜ਼ਿਆਦਾ ਚਿੰਤਤ ਹਨ ਵੀ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ 'ਚ ਆ ਕਿ ਸਾਡਾ ਕੀ ਬਣੂਗਾ। ਕਿਉਂਕਿ ਇਸ ਅੰਦੋਲਨ 'ਚੋਂ ਜਿਹੜੀ ਲਹਿਰ ਨਿਕਲੀ ਆ ਨਾ, ਅੱਗੇ ਜਾ ਕੇ ਕਿਹੜਾ ਰੂਪ ਧਾਰਨ ਕਰਦੀ ਹੈ ਇਹਦਾ ਤਾਂ ਹਜੇ ਪਤਾ ਨਹੀਂ, ਉਹ ਅੱਗੇ ਜਾ ਕੇ ਪਤਾ ਲੱਗੂਗਾ। ਇਸ ਤੋਂ ਬਾਅਦ ਦੋਸਤੋ ਜਦੋਂ ਅਸੀਂ ਸਟੇਜ ਤੋਂ ਅੱਗੇ ਲੰਘੇ ਨਾ, ਅਤੇ ਉੱਥੇ ਦਾ ਨਜ਼ਾਰਾ ਹੋਰ ਵੀ ਵੱਖਰਾ ਸੀ ਯਾਰ। ਅਤੇ ਜਿੱਦਾਂ ਸਟੇਜ ਤੋਂ ਅੱਗੇ ਨਿਕਲੇ ਤਾਂ ਥੋੜ੍ਹਾ ਅੱਗੇ ਦੂਰ ਜਾ ਕੇ ਤਾਂ ਜਿੱਥੇ ਨਾ ਨਿਹੰਗ ਸਿੰਘਾਂ ਨੇ ਤੰਬੂ ਲਗਾਏ ਬੈਠੇ ਆ। ਤੁਸੀਂ ਨਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਬਾਜ ਵੀ ਦੇਖਿਆ ਹੋਣਾ, ਜਿਹੜਾ ਸਾਨੂੰ ਉੱਥੇ ਦਿਖਾਈ ਦਿੱਤਾ। ਸੱਚੀ ਗੱਲ ਆ ਇਹ, ਉਹ ਵੀ ਉੱਥੇ ਮਿਲਿਆ। ਅਤੇ ਨਿਹੰਗ ਸਿੰਘ ਆਪਣੇ ਘੋੜਿਆਂ ਦੀ ਸੇਵਾ ਕਰ ਰਹੇ ਸੀਗੇ, ਅਤੇ ਕਈ ਉਹ ਇੱਕ ਘੋਟਾ ਤਿਆਰ ਕਰਦੇ ਆ ਨਾ ਨਿਹੰਗ ਸਿੰਘ ਉਹ ਵੀ ਮੈਂ ਦੇਖੇ ਉੱਥੇ ਸੱਜਣ। ਅਤੇ ਘੋੜੇ ਬਹੁਤ ਤਰ੍ਹਾਂ ਦੇ, ਬੜੀ ਤਗੜੀ ਨਸਲ ਦੇ ਸੀਗੇ, ਵਧੀਆ ਘੋੜੇ ਸੀਗੇ ਉਹਨਾਂ ਦੇ ਕੋਲ, ਅਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਦੇਖ ਰਹੇ ਸੀਗੇ। ਅਤੇ ਜਦੋਂ ਜਿੱਥੇ ਨਿਹੰਗ ਸਿੰਘ ਆ ਉਹਨਾਂ ਤੋਂ ਥੋੜ੍ਹਾ ਅੱਗੇ ਉਹ ਬੈਰੀਕੇਡਰ ਲੱਗੇ ਹੋਏ ਆ ਪੁਲਿਸ ਦੇ, ਉੱਪਰ ਤਾਰ ਅਗਲਿਆਂ ਨੇ ਲਗਾਈ ਹੋਈ ਆ। ਅਤੇ ਉਸ ਤੋਂ ਅੱਗੇ ਟਿੱਪਰ ਖੜ੍ਹੇ ਕੀਤੇ ਹੋਏ ਆ ਮਿੱਟੀ ਵਾਲੇ ਭਰ ਕੇ। ਅਤੇ ਉਸ ਤੋਂ ਵੀ ਜਦੋਂ ਅੱਗੇ ਗਏ ਅਤੇ ਉੱਥੇ ਪੁਲਿਸ ਬੈਠੀ ਹੈਗੀ ਆ। ਅਤੇ ਇਸ ਤਰ੍ਹਾਂ ਦਾ ਦ੍ਰਿਸ਼ ਜਿਹੜਾ ਉੱਥੇ ਸਾਨੂੰ ਦੇਖਣ ਨੂੰ ਮਿਲਿਆ। ਸੋ ਇਹ ਸੀ ਜੱਸਾ ਸਿੰਘ ਨੀਤਪੁਰੀਆ। ਪੰਜਾਬੀ ਰੇਡੀਓ USA ਦਾ ਇਹ ਉਪਰਾਲਾ ਰਹਿੰਦਾ ਹੈ ਕਿ ਤੁਹਾਡੇ ਤੱਕ ਉਹ ਹਰ ਚੀਜ਼, ਉਹ ਹਰ ਗੱਲ ਪਹੁੰਚਾਈ ਜਾਵੇ ਜੋ ਉਸ ਕਿਸਾਨੀ ਸੰਘਰਸ਼ ਵਿੱਚ ਹੋ ਰਹੀ ਹੈ। ਜੱਸਾ ਸਿੰਘ ਨੀਤਪੁਰੀਆ ਕਿਸਾਨੀ ਸੰਘਰਸ਼ ਵਿੱਚ ਪਹੁੰਚੇ। ਉਹਨਾਂ ਨੇ ਪੰਜਾਬੀ ਰੇਡੀਓ USA ਦੇ ਮਾਧਿਅਮ ਦੇ ਰਾਹੀਂ ਆਪ ਸਭ ਨੂੰ, ਸਰੋਤਿਆਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਨੇ, ਕਿਸ ਤਰ੍ਹਾਂ ਕਿਸਾਨ ਆਪਣਾ ਜੀਵਨ ਬਤੀਤ ਕਰ ਰਹੇ ਨੇ। ਠੰਡ ਹੈ, ਪੋਹ ਦਾ ਮਹੀਨਾ ਹੈ, ਠਾਰ ਜਦੋਂ ਚੜ੍ਹਦੀ ਹੈ ਸਰੀਰ ਨੂੰ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ, ਇਹ ਘਰਾਂ ਵਿੱਚ ਬੈਠੇ ਰਜਾਈਆਂ ਲੈ ਕੇ ਉਹ ਨਹੀਂ ਸਮਝ ਸਕਦੇ, ਉਹ ਨਹੀਂ ਜਾਣ ਸਕਦੇ। ਸੋ ਜੱਸਾ ਬਾਈ ਹੁਣਾਂ ਨੇ ਜਿਵੇਂ ਦੱਸਿਆ ਕਿ ਉਸ ਕਿਸਾਨੀ ਸੰਘਰਸ਼ ਵਿੱਚ ਸੜਕਾਂ ਦੇ ਕਿਨਾਰਿਆਂ 'ਤੇ ਕਿਵੇਂ ਸਿੰਘ ਨਹਾਉਂਦੇ ਨੇ, ਕਿਵੇਂ ਕਿਸਾਨ ਸੰਘਰਸ਼ੀ ਯੋਧੇ ਜਿਨ੍ਹਾਂ ਨੂੰ ਮੈਂ ਅਕਸਰ ਕਹਿੰਦਾ ਕਿਸ ਤਰ੍ਹਾਂ ਜੀਵਨ ਬਤੀਤ ਕਰਦੇ ਨੇ, ਉਹਨਾਂ ਨੇ ਆਪ ਸਭ ਨੂੰ ਦੱਸਿਆ। ਸੋ ਉਮੀਦ ਕਰਦੇ ਹਾਂ ਕਿ ਇਹ ਸੰਘਰਸ਼ ਜਲਦੀ ਖਤਮ ਹੋਵੇ, ਸਰਕਾਰ ਮੰਗਾਂ ਮੰਨੇ ਅਤੇ ਕਿਸਾਨ ਭੰਗੜੇ ਪਾਉਂਦੇ ਆਪਣੇ ਘਰਾਂ ਨੂੰ ਵਾਪਸ ਆਉਣ। ਸੋ ਧੰਨਵਾਦ ਕਰਦੇ ਹਾਂ ਅਸੀਂ ਜਸਵਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਆਪਣੇ ਦਿੱਲੀ ਦੇ ਇਸ ਸਫ਼ਰ ਦੇ ਦੌਰਾਨ ਕਿਸਾਨੀ ਸੰਘਰਸ਼ ਨੂੰ ਨੇੜਿਓਂ ਦੇਖਿਆ, ਤੱਕਿਆ, ਆਪ ਸਾਰਿਆਂ ਤੱਕ ਪਹੁੰਚਾਇਆ। ਇੱਕ ਵਾਰ ਫਿਰ ਤੋਂ ਪੰਜਾਬੀ ਰੇਡੀਓ USA ਸੁਣ ਰਹੇ ਸਭ ਸਰੋਤਿਆਂ ਦਾ ਧੰਨਵਾਦ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੱਲ੍ਹ ਫਿਰ ਮਿਲਦੇ ਹਾਂ ਕਿਸੇ ਨਵੇਂ ਮੁੱਦੇ ਦੇ ਨਾਲ, ਕਿਸੇ ਨਵੀਂ ਚਰਚਾ ਦੇ ਨਾਲ।